व्यूअर्स वेलकम बैक ऑन प्रोग्राम। सो व्यूअर्स बहुत ही अफसोसनाक जी खबर है तुहाडे नाल आपां सांझी करन जा रहे हैं कि अज की एक जी अफसोसनाक खबर है कि ट्रंप के बहुत नज़दीकी ਅਤੇ मेक अमेरिका ग्रेट अगैन मुहिम के आगू चार्ली किर्क ਨੂੰ यूटा यूनिवर्सिटी ਵਿੱਚ एक समागम दौरान मार दिता गया है और प्रेजिडेंट ट्रंप ने चार्ली किर्क ਨੂੰ एक ਲੈਜੈਂਡਰੀ फिगर दस्या है ਅਤੇ ਉਸ ਲਈ प्रार्थना ਕਰਨ ਲਈ ਕਿਹਾ है। सो अमरीकन सिस्टम ਵਿੱਚ डायलॉग की ਥਾਂ हिंसा का ਵਰਤਾਰਾ ਨਿੰਦਣਯੋਗ है। सो इस बारे आप गलबात करने जा रहे हैं। सो असं चाहवांगे कि तुम इस तरह बड़े रहना देखने सुन लिया लिखने लिए तुहाडा सब का बहुत बहुत धन्यवाद जी। डॉक्टर साहब की कहना चाहोगे? देखो गुरु नानक पातशाह की बाणी ਨੂੰ ਜਦੋਂ ਅਸੀਂ ਕੋਟ ਕਰਦੇ ਹਾਂ ਤਾਂ ਮੈਂ ਦੇਖਦਾ ਹਾਂ ਵੀ ਜੀਵਨ ਦੇ ਕਿੰਨੇ ਪਹਿਲੂਆਂ ਤੇ ਉਸ ਚੋਂ ਸਾਡੇ ਲਈ ਗਾਈਡੈਂਸ ਫਰਮਾਨ ਡਾਇਰੈਕਸ਼ਨ ਨਿਕਲਦੀ ਹੈ। ਉਹਦੇ 'ਚ ਜਦੋਂ ਅਸੀਂ ਮਤਭੇਦਾਂ ਦੀ ਗੱਲ ਕਰਦੇ ਹਾਂ, ਵਿਚਾਰਧਾਰਾਵਾਂ ਦੀ ਗੱਲ ਕਰਦੇ ਹਾਂ, ਦੁਨੀਆ ਦੇ ਵਿੱਚ ਵਾਰ ਆਫ ਆਈਡੀਆਜ਼ ਦੀ ਗੱਲ ਕਰਦੇ ਹਾਂ ਜਿਸ ਨੂੰ ਹੰਟਿੰਗਟਨ ਨੇ ਸਿਵਲਾਈਜੇਸ਼ਨਲ ਕਲੈਸ਼ ਦੇ ਨਾਲ ਜੋੜਿਆ ਹੈ, ਤੇ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਸਾਡੇ ਲਈ ਬਹੁਤ ਵੱਡੀ ਗਾਈਡਲਾਈਨ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਹੁਣ ਇਹ ਡਾਇਲੌਗ ਹੈ ਔਰ ਗੁਰੂ ਨਾਨਕ ਪਾਤਸ਼ਾਹ ਨੇ ਲਗਭਗ 30 ਸਾਲ ਤੋਂ ਜ਼ਿਆਦਾ ਸਮਾਂ ਜਿਹੜਾ ਉਦਾਸੀਆਂ ਦੇ ਵਿੱਚ ਗੁਜ਼ਾਰਿਆ, ਉਦਾਸੀ ਸਫ਼ਰ ਨੂੰ ਕਹਿੰਦੇ ਨੇ, ਟਰੈਵਲਸ 50,000 ਮੀਲ ਤੋਂ ਜ਼ਿਆਦਾ ਉਹਨਾਂ ਜ਼ਮਾਨਿਆਂ 'ਚ 5.5 ਸਦੀਆਂ ਪਹਿਲਾਂ ਉਹਨਾਂ ਨੇ ਸਫ਼ਰ, ਜੰਗਲ, ਬੇਲੇ, ਸਮੁੰਦਰ, ਹਰ ਕਿਸਮ ਦੇ ਹਾਲਾਤ 'ਚੋਂ ਗੁਜ਼ਰੇ ਔਰ ਜਿਹੜੇ ਥਾਟ ਸਨ ਜਿਹੜੇ ਪ੍ਰਵੇਲ ਕਰਦੇ ਸੀ ਉਹਨਾਂ ਦੇ ਟਿਕਾਣਿਆਂ 'ਤੇ ਜਾ ਕੇ ਬਗਦਾਦ ਇਸਲਾਮਿਕ ਸਿਵਲਾਈਜੇਸ਼ਨ ਦਾ ਸੈਂਟਰ ਸੀ, ਉਹਨਾਂ ਦੇ ਨਾਲ ਡਾਇਲੌਗ, ਗੋਰਖਨਾਥ ਮਛੰਦਰਨਾਥ ਦੇ ਨਾਲ ਜਿਹੜਾ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਜਾ ਕੇ ਉਹਨਾਂ ਦੇ ਨਾਲ ਡਾਇਲੌਗ, ਸੂਫੀ ਇਸਲਾਮ ਮੁਲਤਾਨ ਉਹਨਾਂ ਦੇ ਨਾਲ ਜਾ ਕੇ, ਕਸ਼ਮੀਰ, ਫਿਰ ਹਰਿਦੁਆਰ, ਕੁਰੂਕਸ਼ੇਤਰ, ਜਗਨਨਾਥਪੁਰੀ, ਤਿੱਬਤ ਜਿੱਥੇ ਔਰ ਕਾਠਮੰਡੂ ਜਿਸ ਨੇਪਾਲ ਦਾ ਅਸੀਂ ਜ਼ਿਕਰ ਕੀਤਾ ਹੈ ਉੱਥੇ ਅੱਜ ਵੀ ਨਾਨਕ ਮੱਠ ਮੌਜੂਦ ਹੈ। ਔਰ ਜਿਸ ਖਿੱਤੇ ਬਾਕੂ ਅਜ਼ਰਬਾਈਜਾਨ 'ਚ ਜਿੱਥੇ ਗਏ ਉਹਨਾਂ ਦੇ ਨਾਲ ਉਹਨਾਂ ਨੇ ਡਾਇਲੌਗ ਗੋਸ਼ਟੀ ਜਿਹਦੇ ਲਈ ਸਾਡੇ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਔਰ ਉਹਦੇ 'ਚ ਔਰ ਇੱਕ ਬਾਣੀ ਸਿੱਧ ਗੋਸ਼ਟ ਜਿਹੜੀ ਸਿੱਧਾਂ ਦੇ ਨਾਲ ਡਾਇਲੌਗ ਦੀ ਹੈ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਗੁਰੂ ਨਾਨਕ ਪਾਤਸ਼ਾਹ ਸਤਿਕਾਰਤ ਢੰਗ ਦੇ ਭਾਈ ਗੁਰਦਾਸ ਜੀ ਨੇ ਵੀ ਉਸ ਨੂੰ ਬਿਆਨਿਆ ਕਿ ਇੱਕ ਪਾਸੇ ਜੇ ਉਹ ਅਪਮਾਨਿਤ ਕਰਨ ਵਾਲੀ ਸ਼ਬਦਾਵਲੀ ਵੀ ਵਰਤਦੇ ਨੇ ਜਿਹੜਾ ਡਾਇਲੌਗ ਵਾਲੇ ਨੇ ਕਿ ਜਿਵੇਂ ਭਾਈ ਗੁਰਦਾਸ ਜੀ ਨੇ ਸਿੱਧ ਪੁੱਛਣ ਸੁਣ ਬਾਲਿਆ ਮਾਤ ਲੋਕ ਵਿੱਚ ਕਿਆ ਵਰਤਾਰਾ, ਇਹ ਬਾਲਕ ਕਾਕਾ ਕਿਵੇਂ ਥੱਲੋਂ ਆਇਆ ਤੂੰ ਥੱਲੇ ਕੀ ਚੱਲ ਰਿਹਾ। ਤੇ ਗੁਰੂ ਨਾਨਕ ਪਾਤਸ਼ਾਹ ਦਾ ਜਵਾਬ ਹੈ ਕਿ ਵੀ ਸਿੱਧ ਛਿਪ ਬੈਠੇ ਪਰਬਤੀ ਕੌਣ ਧਰਤ ਕੋ ਪਾਰ ਉਤਾਰਾ ਜਦ ਬਾਬਾ ਆਖੇ ਨਾਥ ਜੀ। ਹੁਣ ਇਹ ਹੈ ਡਾਇਲੌਗ ਔਰ ਇਹਦੇ 'ਚ ਵੀ ਜਦੋਂ ਅਸੀਂ ਇਸ ਕੁਛ ਸੁਣਿਆ ਕੁਛ ਕਹੀ ਹੈ ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ ਔਰ ਅਨਫੋਰਚੂਨੇਟਲੀ ਅੱਜ ਤਾਂ ਗੁਰੂ ਨਾਨਕ ਦੀ ਆਪਣੀ ਉਮਤ 'ਚ ਸਾਡੇ 'ਚ ਵਿਚਾਰ ਦੀ ਥਾਂ ਨਹੀਂ ਹੈ, ਅਸੀਂ ਕਿਸੇ ਦੀ ਗੱਲ ਸੁਣ ਹੀ ਨਹੀਂ ਸਕਦੇ। ਗੁਰਦੁਆਰਿਆਂ ਦੇ ਝਗੜੇ ਜਾਂ ਸਾਡੀਆਂ ਜਥੇਬੰਦੀਆਂ ਦਾ ਰੌਲਾ ਜਾਂ ਮਾਈਵੇਜ਼ ਹਾਈਵੇ, ਇਹ ਐਟੀਟਿਊਡ ਸਾਨੂੰ ਕਿੱਥੇ ਲੈ ਕੇ ਜਾ ਰਿਹਾ। ਹੁਣ ਜਦੋਂ ਅਸੀਂ ਅਮਰੀਕਨ ਕੌਂਟੈਕਸਟ 'ਚ ਗੱਲ ਕਰਦੇ ਹਾਂ, ਅਮਰੀਕਨ ਸਿਸਟਮ ਦੀ ਇੱਕ ਬਿਊਟੀ ਜਿਹੜੀ ਖਾਸ ਤੌਰ 'ਤੇ ਕਾਨਸਟੀਟਿਊਸ਼ਨਲੀ ਫਸਟ ਅਮੈਂਡਮੈਂਟ ਨੇ ਦਿੱਤੀ, ਫਰੀडम ਆਫ ਐਕਸਪ੍ਰੈਸ਼ਨ, ਤੁਸੀਂ ਕੁਝ ਵੀ ਕਰ ਸਕਦੇ ਤੁਹਾਡੇ ਵਿਚਾਰ ਨੂੰ, ਔਰ ਇਹ ਮੰਨ ਕੇ ਤੁਰੇ ਫਾਊਂਡਿੰਗ ਫਾਦਰ ਜਿਨ੍ਹਾਂ ਨੇ ਫਸਟ ਅਮੈਂਡਮੈਂਟ ਦਿੱਤੀ ਕਿ ਅਲਟੀਮੇਟਲੀ ਬੈਟਰ ਆਈਡੀਆ ਪ੍ਰਵੇਲ ਕਰੇਗਾ, ਜਿਹੜਾ ਆਈਡੀਆ ਸੁਪੀਰੀਅਰ ਹੈ, ਚੰਗਾ ਹੋ ਰਹੇਗਾ। ਬਾਕੀ ਤੁਸੀਂ ਨਫ਼ਰਤ ਦਾ, ਹੇਟਡ ਦਾ ਵੀ ਆਪਣਾ ਆਈਡੀਆ ਦੇ ਸਕਦੇ ਹੋ ਪਰ ਉਹ ਦੈਟ ਵਿਲ ਡਾਈ ਡਾਊਨ ਸੂਨ। ਔਰ ਦੂਸਰਾ ਪੱਖ ਇਹਦੇ 'ਚੋਂ ਆਇਆ ਕਿ ਵੀ ਐਗਰੀ ਟੂ ਡਿਸਐਗਰੀ, ਕਿ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਔਰ ਇੱਥੋਂ ਤੱਕ ਵੀ ਜਿਹੜਾ ਇੱਕ ਐਕਸਪ੍ਰੈਸ਼ਨ ਹੁੰਦੀ ਹੈ ਕਿ ਸਰ ਆਈ ਡੋਂਟ ਐਗਰੀ ਵਿਦ ਯੂ ਬਟ ਆਈਲ ਡਾਈ ਫॉर योर ਰਾਈਟ ਟੂ ਸੇ ਵਟ ਯੂ ਆਰ ਸੇਇੰਗ, ਕਿ ਮੈਂ ਭਾਵੇਂ ਤੁਹਾਡੇ ਨਾਲ ਸਹਿਮਤ ਨਹੀਂ ਹੈ ਪਰ ਮੈਂ ਤੁਹਾਡੇ ਇਸ ਹੱਕ ਲਈ ਕਿ ਤੁਸੀਂ ਜੋ ਚਾਹੋ ਕਹੋ ਉਸ ਦੇ ਲਈ ਮੈਂ ਮਰਨ ਨੂੰ ਤਿਆਰ ਹਾਂ, ਆਈਲ ਪ੍ਰੋਟੈਕਟ ਦੈਟ। ਇਹ ਹੈ ਡਾਇਲੌਗ ਦਾ ਅਲਟੀਮੇਟਲੀ। ਪਰ ਅਨਫੋਰਚੂਨੇਟਲੀ ਅਮਰੀਕਨ ਪੋਲੀਟੀਕਲ ਸੀਨੇਰੀਓ ਦੇ ਵਿੱਚ ਵੀ ਕਿੰਨੇ ਅਮਰੀਕਨ ਪ੍ਰੈਜ਼ੀਡੈਂਟ ਅਸੈਸੀਨੇਟ ਹੋਏ ਨੇ,
ਪੋਲੀਟੀਕਲ ਵਾਇਲੈਂਸ ਉਹ ਕਿਸੇ ਨਾਂ ਦੇ ਥੱਲੇ ਵੀ ਹੋਏ ਹੁੰਦੀ ਤਾਂ ਉਹਨਾਂ ਵੱਲੋਂ ਹੀ ਹੈ ਜਿਹੜੇ ਲੋਕ ਡਾਇਲੌਗ ਰਾਹੀਂ ਸੁਪੀਰੀਅਰ ਆਪਣੇ ਥਾਟ ਨੂੰ ਅੱਗੇ ਨਹੀਂ ਤੋਰ ਸਕਦੇ ਤੇ ਉਹ ਹਿੰਸਾ ਦਾ ਸਹਾਰਾ ਲੈ ਕੇ ਐਂਡ ਕਰਦੇ ਨੇ ਕਿ ਜੇ ਐਂਡ ਕਰੋ। ਕਿਸੇ ਦੇ ਮਰਨ ਨਾਲ ਤਾਂ ਆਈਡੀਆ ਨਹੀਂ ਮਰਦਾ ਹੈ। ਔਰ ਜੇ ਈਵਨ ਅੱਜ ਵੀ ਜਦੋਂ ਪ੍ਰੈਜ਼ੀਡੈਂਟ ਕੈਨੇਡੀ ਦੇ ਮਰਡਰ ਦੀ ਗੱਲ ਹੁੰਦੀ ਹੈ ਉਹਨੂੰ ਇੱਕ ਵੱਡੀ ਕੰਸਪੀਰੇਸੀ ਨਾਲ ਜੋੜਿਆ ਜਾਂਦਾ ਹੈ। ਤੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਸ ਲਈ ਜ਼ਿੰਮੇਵਾਰ ਨੇ, ਉਹ ਜਿਹੜੇ ਹੁਣ ਵਿਸਲ ਬਲੋਅਰ CIA ਔਰ ਦੂਸਰਿਆਂ ਦੇ ਨੇ, ਉਹਨਾਂ ਦੀ ਤੁਸੀਂ ਗੱਲ ਸੁਣੋ ਤਾਂ ਫਿਰ ਲੱਗਦਾ ਹੈ ਕਿ ਭਾਈ ਕੈਨੇਡੀ ਨੂੰ ਮਾਰਿਆ ਕਿਸੇ ਨੇ, ਮਾਰਨ ਵਾਲੇ ਨੂੰ ਅੱਗੋਂ ਕਿਸੇ ਨੇ ਮਾਰ ਦਿੱਤਾ, ਜਿਹਨੂੰ ਜੇਲ੍ਹ ਹੋਈ ਉਹ ਉਵੇਂ ਹੀ ਚਲਾ ਗਿਆ। ਪਰ ਤਾਕਤਾਂ ਤਾਂ ਉਹ ਸੀ ਜਿਨ੍ਹਾਂ ਨੂੰ ਕੈਨੇਡੀ ਦੀ ਕਾਰਜਸ਼ੈਲੀ, ਉਹਨਾਂ ਨੂੰ ਲੱਗਦਾ ਸੀ ਕਿ ਕੈਨੇਡੀ ਜਿਹੜਾ ਉਹ ਇਜ਼ਰਾਈਲ ਨੂੰ ਨਿਊਕਲੀਅਰ ਬੰਬ ਨਹੀਂ ਬਣਾਉਣ ਦੇਣਾ, ਉਹ ਰੋਕ ਰਿਹਾ ਸੀ ਕਿ ਭਾਈ ਕਿਵੇਂ ਹੈ, ਲਿਆਓ ਡਾਕੂਮੈਂਟਸ। ਹੁਣ ਇਹ ਗੱਲ ਮੈਂ ਸਾਰੀ ਇਸ ਕੰਟੈਕਸਟ 'ਚ ਇਸ ਲਈ ਕੀਤੀ ਹੈ, ਹਾਲਾਂ ਮੈਂ ਇਸ ਸੱਜਣ ਬਾਰੇ, ਚਾਰਲੀ ਕਿਰਕ ਬਾਰੇ ਨਹੀਂ ਜਾਣਦਾ। ਅੱਜ ਹੀ ਜਦੋਂ ਇਹ ਸਾਰਾ ਵਾਕਿਆ ਯੂਟਾ ਯੂਨੀਵਰਸਿਟੀ ਦੇ ਵਿੱਚ, ਜਿੱਥੇ ਕਿ ਇੱਕ ਸਮਾਗਮ ਦੇ ਦੌਰਾਨ ਚਾਰਲੀ ਕਿਰਕ ਜਿਹੜਾ ਟਰਨਿੰਗ ਪੁਆਇੰਟ ਨਾਂ ਦਾ ਜਿਹੜੀ ਸੰਸਥਾ ਔਰ ਮੋਸਟ ਪਪੂਲਰ, ਜਦੋਂ ਮੈਂ ਅੱਜ ਦੇਖਿਆ ਕਿ ਬਹੁਤ ਜ਼ਿਆਦਾ ਇਨਫਲੂਐਂਸ ਸੀ, ਬਹੁਤ ਨੇੜੇ ਟਰੰਪ ਦੇ, ਔਰ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਏਜੰਡੇ ਨੂੰ ਅੱਗੇ ਤੋਰਨ ਦੇ ਵਿੱਚ ਵੱਡਾ ਰੋਲ। ਜ਼ਾਹਰ ਹੈ ਕਿ ਕਿਉਂਕਿ ਇਹ ਰਾਈਟ ਵਿੰਗਰ ਨੇ ਬਹੁਤ ਐਕਸਟ੍ਰੀਮ, ਉਹਦੇ ਨਾਲ ਮਤਭੇਦ ਵਾਲੇ ਵੀ ਬਹੁਤ ਹੋਣਗੇ, ਕਿਉਂਕਿ ਜਿਵੇਂ ਮੈਂ ਕਿਹਾ ਵੀ ਮੈਂ ਫੋਲੋ ਨਹੀਂ ਕੀਤਾ ਹੈ ਸੋਸ਼ਲ ਮੀਡੀਆ 'ਤੇ। ਲੇਕਿਨ ਇਹ ਜਿਹੜੀ ਦੁਖਦਾਈ ਪਾਰਟ ਹੈ ਕਿ ਭਾਈ ਅੱਜ ਜਦੋਂ ਕਿ ਉਹ ਇੱਕ ਇਵੈਂਟ ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ ਉਸ ਦੇ ਵਿੱਚ ਬੋਲ ਰਹੇ ਸੀ, 20 ਮਿੰਟ ਉਹਨਾਂ ਨੂੰ ਬੋਲਦਿਆਂ ਹੋ ਗਏ ਸੀ, ਔਰ ਉਸ ਵੇਲੇ ਇੱਕ ਸਿੰਗਲ ਸ਼ਾਟ ਆਇਆ ਨੇੜਿਓਂ ਔਰ ਉਹਦੇ 'ਚ ਉਹਨਾਂ ਦੀ ਇੱਕੋ ਗੋਲੀ ਨੇ ਉਹ ਥੱਲੇ ਡਿੱਗ, ਸਿੰਗਲ ਸ਼ਾਟ ਵਾਜ਼ ਫਾਇਰਡ ਔਨ ਕੈਂਪਸ ਟੂਵਰਡ ਏ ਵਿਜ਼ਿਟਿੰਗ ਸਪੀਕਰ, ਔਰ ਉਹ ਥੱਲੇ ਡਿੱਗ ਪਏ। ਪਹਿਲਾਂ ਤਾਂ ਉਹਨਾਂ ਦੇ ਜ਼ਖਮੀ ਹੋਣ ਦੀ ਖਬਰ ਸੀ, ਔਰ ਜਿਹੜੇ ਪਹਿਲੇ ਟਵੀਟ ਪ੍ਰੈਜ਼ੀਡੈਂਟ ਟਰੰਪ ਨੇ, ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਜਾਂ ਦੂਸਰਿਆਂ ਨੇ ਕੀਤੇ, ਉਹ ਤਾਂ ਉਹਨਾਂ ਦੀ ਰਿਕਵਰੀ ਲਈ ਸੀ। ਲੇਕਿਨ ਜਦੋਂ ਤੱਕ ਇਹ ਖਬਰ ਆਈ ਕਿ ਭਾਈ ਇਹ ਡੈਥ ਹੋ ਗਈ ਹੈ ਉਹਨਾਂ ਦੀ, ਮਿਸਟਰ ਚਾਰਲੀ ਕਿਰਕ ਦੀ, ਔਰ ਟਰੰਪ ਨੇ ਇਸ ਦੇ ਉੱਤੇ ਟਵੀਟ ਕੀਤਾ, ਵੀ ਮਸਟ ਆਲ ਪ੍ਰੇ ਫॉर ਚਾਰਲੀ ਕਿਰਕ ਹੂ ਹੈਜ਼ ਬੀਨ ਸ਼ਾਟ, ਏ ਗ੍ਰੇਟ ਗਾਈ ਫਰਮ ਟੌਪ ਟੂ ਬਾਟਮ, ਗॉड ਬਲੈਸ ਹਿਮ। ਇਹ ਪਹਿਲਾ ਸੀ। ਫਿਰ ਉਹਨਾਂ ਦੇ ਇੱਕ ਟਵੀਟ 'ਚ ਉਹਨਾਂ ਨੇ ਕਿਰਕ ਨੂੰ ਕਿਹਾ ਕਿ ਨਾਟ ਓਨਲੀ ਗ੍ਰੇਟ, ਹੀ ਵਾਜ਼ ਏ ਲੈਜੈਂਡਰੀ, ਕਿ ਵੀ ਇਹ ਲੈਜੈਂਡਰੀ ਫਿਗਰ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਪਾਲਿਸੀ ਹੈ ਮੇਕ ਅਮਰੀਕਾ ਗ੍ਰੇਟ ਅਗੇਨ, ਇਸ ਦੇ ਲਈ ਜਿਹੜਾ ਬਹੁਤ ਵੱਡਾ ਸੋਸ਼ਲ ਇਨਫਲੂਐਂਸਰ ਸੀ ਚਾਰਲੀ ਕਿਰਕ। ਔਰ ਇਹਦੇ 'ਚ ਇੱਕ ਐਂਗਲ ਅਜੇ ਫੜ ਲਿਆ ਉਹਨਾਂ ਨੇ ਜਿਹੜਾ ਮਾਰਨ ਵਾਲਾ, ਇਨਵੈਸਟੀਗੇਸ਼ਨ 'ਚ ਕੀ ਆਉਂਦਾ ਕੀ ਨਹੀਂ, ਕਈ ਵਾਰ ਹਕੀਕਤ ਸਾਹਮਣੇ ਵੀ ਨਹੀਂ ਆਉਂਦੀ ਹੈ। ਔਰ ਜਿਉਂ ਹੀ ਇਹ ਸਾਰੀ ਗੋਲੀ ਚੱਲੀ, ਔਰ ਉਹ ਜਦੋਂ ਬੈਠਾ ਹੋਇਆ ਸੀ ਉਸ ਟੈਂਟ ਦੇ ਥੱਲੇ ਵੀ, ਜਿਸ ਦੇ ਉੱਤੇ ਵੱਡਾ ਸਲੋਗਨ ਸੀ ਦਾ ਅਮਰੀਕਨ ਕਮ ਬੈਕ। ਔਰ ਹੁਣ ਕਿਹਦਾ ਇੰਟਰਸਟ ਹੈ, ਇੱਕ ਪਾਸੇ ਇਸ਼ਾਰਾ ਇੱਕਦਮ ਲੈਫਟ ਵਿੰਗਰਸ ਵੱਲ ਜਾਂਦਾ ਹੈ, ਪਰ ਮੇਰੇ ਨਾਲ ਜਦੋਂ ਇੱਕ ਨੌਜਵਾਨ ਜਿਹੜਾ ਇਨਸਾਈਡਰ ਔਰ ਚਾਰਲੀ ਕਿਰਕ ਦਾ ਦੋਸਤ ਵੀ ਸੀ, ਸਿੱਖ ਨੌਜਵਾਨ, ਜਿਹਨੇ ਕਿਹਾ ਕਿ ਜੀ ਚਾਰਲੀ ਕਿਰਕ ਨਾਲ ਮੈਂ ਕਈ ਘੰਟੇ ਗੁਜ਼ਾਰੇ ਹੋਏ ਨੇ, ਜਦੋਂ ਸੈਕੰਡ ਅਮੈਂਡਮੈਂਟ ਦਾ ਜ਼ਿਕਰ ਹੁੰਦਾ ਹੈ ਕਿ ਵੀ ਰਾਈਟ ਟੂ ਵੇਅਰ ਐਂਡ ਵੀਅਰ ਆਰਮਸ, ਤੇ ਉਹਨੂੰ ਮੈਂ ਦੱਸਿਆ ਕਿ ਭਾਈ ਸਿੱਖਾਂ ਦੇ ਵਿੱਚ ਤਾਂ ਇਹ ਹੈ ਵੀ ਜਿੰਨੇ ਹਥਿਆਰ ਚੁੱਕ ਸਕਦੇ ਨੇ ਚੁੱਕੋ, ਸਾਡੇ ਗੁਰੂ ਨੇ ਤਾਂ ਜਿਹੜਾ ਹੈ ਉਹ ਕਿਰਪਾਨ ਸਾਡੇ ਗਾਤਰੇ ਪਾਈ ਹੋਈ ਹੈ। ਤਾਂ ਉਹਨੇ ਕਿਹਾ ਵੀ ਇਹ ਫਿਲਾਸਫੀ ਹੈ ਜਿਹੜੀ ਅੱਗੇ ਆਉਣੀ ਚਾਹੀਦੀ ਹੈ, ਅਮਰੀਕਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਕਿਹੜਾ ਵੈਲਿਊ ਸਿਸਟਮ ਜਿਹੜਾ ਅਮਰੀਕਨਾਂ ਦਾ, ਅਮਰੀਕਨ ਵੈਲਿਊ ਸਿਸਟਮ ਤਾਂ 1776 ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਬਾਅਦ ਆਏ, ਸਿੱਖੀ ਦੀਆਂ ਵੈਲਿਊਜ਼ ਤਾਂ 5 ਸਦੀਆਂ ਪੁਰਾਣੀਆਂ ਨੇ। ਔਰ ਇਹ ਨੌਜਵਾਨ ਨੇ ਮੈਨੂੰ ਚਾਰਲੀ ਕਿਰਕ ਦੀ ਇੱਕ ਕੋਟ ਵੀ ਭੇਜੀ, ਜਿਹਦੇ 'ਚ ਖੁਦ ਚਾਰਲੀ ਕਿਰਕ ਕਹਿ ਰਿਹਾ, ਵੈਨ ਪੀਪਲ ਸਟਾਪ ਟਾਕਿੰਗ ਦੈਟ ਇਜ਼ ਵੈਨ ਯੂ ਗੈਟ ਵਾਇਲੈਂਸ, ਕਿ ਜਦੋਂ ਗੱਲਬਾਤ ਮੁੱਕ ਜਾਂਦੀ ਹੈ ਉਦੋਂ ਹਿੰਸਾ ਹੁੰਦੀ ਹੈ। ਸੋ ਜ਼ਾਹਰ ਹੈ ਕਿ ਚਾਰਲੀ ਕਿਰਕ ਦੂਸਰੇ ਪਾਸੇ ਦੀ ਲਾਈਨ ਦਾ ਹੋਏਗਾ ਟੋਟਲ। ਜੇ ਟਰੰਪ ਦਾ ਇੰਨਾ ਨਜ਼ਦੀਕੀ ਹੈ ਤਾਂ ਜਿਹੜੀ ਪੋਲੀਟਿਕਸ ਬਹੁਤ ਵਾਰ ਜਿਹੜੇ ਲਿਬਰਲ ਮਾਈਂਡਡ ਨੇ ਉਹਨਾਂ ਨੂੰ ਸੂਟ ਨਹੀਂ ਕਰਦੀ। ਪਰ ਜਿਹੜੀ ਇੱਕ ਗੱਲ ਇਸੇ ਨੌਜਵਾਨ ਨੇ ਦੱਸੀ ਕਿ ਹੁਣ ਈਵਨ ਇਜ਼ਰਾਈਲ ਦੇ ਮਾਮਲੇ 'ਚ ਵੀ ਚਾਰਲੀ ਕਿਰਕ ਨੇ ਡਿਫਰੈਂਟ ਪੋਜੀਸ਼ਨ ਲੈਣੀ ਸ਼ੁਰੂ ਕੀਤੀ ਸੀ ਕਿ ਵੀ ਸਾਡੀ ਅਮਰੀਕਾ ਦੀ ਪਾਲਿਸੀ ਜਿਹੜੀ ਹੈ ਉਹਨੂੰ ਕੋਈ ਇਨਫਲੂਐਂਸ ਕਰੇ, ਇਹ ਠੀਕ ਨਹੀਂ ਹੈ। ਸਾਨੂੰ ਇਸ ਮੁੱਦੇ ਦੇ ਉੱਤੇ
ਕਿ ਵੀ ਉਹਨਾਂ ਨੇ ਜੋ ਇਜ਼ਰਾਈਲ ਦੀ ਨੀਤੀ ਗਜ਼ਾ ਦੇ ਉੱਤੇ ਹੈ ਜਾਂ ਦੂਸਰੇ ਹੈ, ਇਜ਼ਰਾਈਲ ਤੋਂ ਇੰਡੀਪੈਂਡੈਂਟ ਫੋਰਨ ਪਾਲਿਸੀ ਦੀ ਵਜ਼ਾਹਤ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਸੀ ਚਾਰਲੀ ਕਿਰਕ ਨੇ। ਸੋ ਬਾਕੀ ਤਾਂ ਸਮਾਂ ਦੱਸੇਗਾ ਕਿ ਇਸ ਦੇ ਬਿਹਾਈਂਡ ਕੌਣ ਹੈ, ਪਰ ਇਹ ਮਲਟੀਪਲ ਕਰੈਕਟਰਸ ਹੁੰਦੇ ਨੇ ਜਿਹੜੇ, ਔਰ ਇਸ ਵੇਲੇ ਸਾਹਮਣੇ ਹੈ ਕਿ ਟਾਰਗੇਟ ਕਿਲਿੰਗ ਭਾਰਤ ਜਿਹੜਾ ਖੁਦ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ, ਕਿਹੜੀਆਂ ਏਜੰਸੀਆਂ ਕਿਹਦੇ ਨਾਲ ਰਲ ਕੇ ਕੰਮ ਕਰਦੀਆਂ ਨੇ, ਕਿਹਨੂੰ ਕੀ ਨਹੀਂ ਸੂਟ ਕਰਦਾ। ਹੁਣ ਈਰਾਨ ਦੇ ਵਿੱਚ ਜਿਹੜਾ ਉਹਨਾਂ ਦੇ ਸਾਇੰਟਿਸਟ ਦਾ ਜਾਂ ਦੂਸਰਾ ਮਰਡਰ, ਉਹਦੇ 'ਚ ਇੰਡੀਅਨ ਏਜੰਟ ਯੂਜ਼ ਕੀਤੇ ਜਾਂਦੇ ਨੇ ਮੋਸਾਦ ਵੱਲੋਂ। ਮੋਸਾਦ ਔਰ ਰਾ ਜਿਹੜੀ ਹੈ ਉਹ ਹਮ ਬਿਸਤਰ ਹੁੰਦੀ ਹੈ ਉਹ ਸਾਰੇ ਦੇ ਵਿੱਚ। ਸੋ ਅਸੀਂ ਕੰਡੈਮ ਕਰਦੇ ਹਾਂ ਇਸ ਵਾਇਲੈਂਸ ਦੇ ਐਕਟ ਨੂੰ। ਅਸੀਂ ਸਮਝਦੇ ਹਾਂ ਕਿ ਭਾਈ ਅਸੀਂ ਇਸ ਆਈਡੀਆ ਦੇ ਨਾਲ ਹੀ ਖਲੋਤੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਫਾਲੋਅਰ ਹੋਣ ਦੇ ਨਾਤੇ, ਕਿ ਭਾਈ ਡਾਇਲੋਗ ਦੇ ਨਾਲ ਕੁਛ ਸੁਣੀਏ ਕੁਛ ਕਹੀਏ। ਡਾਇਲੋਗ ਅਲਟੀਮੇਟਲੀ ਗੋਸ਼ਟੀ ਵਿਚਾਰ ਚਰਚਾ, ਔਰ ਜਿਹੜਾ ਫਾਈਨਲ ਪ੍ਰਵੇਲ ਕਰਦਾ ਹੈ ਉਹ ਹਮੇਸ਼ਾ ਹੀ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ, ਟਰੂਥ ਪ੍ਰਵੇਲ ਕਰਦੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਔਰ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਧਰਮ ਸਿੰਘ ਜੀ, ਸੁਖਜੀਵਨ ਬੱਚੂ ਜੀ, ਨਿਹੰਗ ਸਿੰਘ ਜੀ, ਮਨਜੂਰ ਕੋਇਨੂਰ ਜੀ, ਔਰ ਬਲਜੀਤ ਰਾਜ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਪ੍ਰਭਜੀਤ ਜੀ ਔਰ ਸੁਰਜੀਤ ਸਿੰਘ ਜੀ। ਇਹ ਕਹਿੰਦੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀਓ, ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ, ਜੀਵੇ ਦੇਸ਼ ਪੰਜਾਬ ਦੁਸ਼ਮਣ ਦੇ ਮਾਰਿਆ ਨਹੀਂ ਮਰਦਾ, ਪੰਜਾਬ ਚੜ੍ਹਦੀ ਕਲਾ ਵਿੱਚ ਹੀ ਰਹੇ, ਗੌਰ ਖਾਲਸਾ ਰਾਜ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਪਰਮਜੀਤ ਗੇਮਿੰਗ ਜੀ ਕਹਿੰਦੇ ਹੂਜ਼ ਨੈਕਸਟ ਜੀ, ਰਾਜਵਿੰਦਰ ਕੌਰ ਜੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਕਹਿੰਦੇ ਨੇ ਕਿ ਫਿਰ ਹਾਂਜੀ ਇਹਨਾਂ ਦਾ ਕਹਿਣ ਦਾ ਕਹਿ ਰਹੇ ਨੇ ਕਿ ਇੱਕ ਹਾਂਜੀ ਉਹ ਇਹ ਕਹਿੰਦੇ ਨਹੀਂ, ਸਤਨਾਮ ਸਿੰਘ ਜੀ ਦਾ ਨਾਮ ਦਾ ਕਹਿੰਦੇ ਉਹ ਬ੍ਰਾਹਮਣਾ ਤੈਨੂੰ ਕਿਸੇ ਨੇ ਨਹੀਂ ਸਾਹਮਣਾ। ਔਰ ਪ੍ਰਭਜੀਤ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਪ੍ਰਭਜੀਤ ਦੇ ਨੇ ਓਕੇ ਜੀ। ਹਰਮਨ ਪੰਨੂ ਜੀ, ਨਿਹੰਗ ਸਿੰਘ ਜੀ ਕਹਿੰਦੇ ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ, ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਦੇਰ ਆਰ ਏ ਲਾਟ ਆਫ ਪ੍ਰੋਟੈਸਟ ਗੋਇੰਗ ਔਨ ਇਨ ਇੰਡੀਆ ਟੂ। ਇਹਨਾਂ ਪ੍ਰੋਟੈਸਟ ਦਾ ਕੋਈ ਮਤਲਬ ਨਹੀਂ ਹੈ, ਕੋਈ ਰਜੀਮ ਚੇਂਜ ਨਹੀਂ ਹੋਣਾ, ਕੋਈ ਅਦਰਵਾਈਜ਼ ਤਬਦੀਲੀ ਨਹੀਂ ਹੈ, ਕਿਉਂਕਿ ਕਿਸਾਨ ਮੂਵਮੈਂਟ ਤੋਂ ਵੱਡੇ ਪ੍ਰੋਟੈਸਟ ਕਿਹੜੇ ਹੋ ਸਕਦੇ ਨੇ। ਜਾਂ ਜਦੋਂ ਇਹਨਾਂ ਨੇ ਸੀਏ ਕਾਨੂੰਨ ਜਾਂ ਦੂਜਾ ਲਿਆਂਦਾ, ਕੀ ਅਲਟੀਮੇਟਲੀ ਉਸ ਚੋਂ ਨਿਕਲਿਆ ਜੀ, ਉਹ ਕੁਛ ਐਸੇ ਨੇ ਜਿਹਨਾਂ ਦੀਆਂ ਜ਼ਮਾਨਤਾਂ ਹੀ ਨਹੀਂ ਹੋ ਰਹੀਆਂ ਅਜੇ ਤੱਕ। ਜਸਪਾਲ ਪਰਮਾਰ ਜੀ ਔਰ ਗੁਰਕਾ ਮਾਰਗ ਮਿਸ਼ਨ ਜੀ ਕਹਿੰਦੇ ਡਾਕਟਰ ਸਾਹਿਬ ਨਫ਼ਰਤ ਵੱਧ ਰਹੀ ਹੈ ਮਾਈਨੋਰਟੀਜ਼ ਲਈ, ਔਰ ਨੁਕਸਾਨ ਵੀ ਹੋ ਸਕਦਾ, ਪਰ ਵਿੱਚੋਂ ਕੁਝ ਨਹੀਂ ਕੁਝ ਨਾ ਕੁਝ ਜ਼ਰੂਰ ਨਿਕਲੇਗਾ। ਔਰ ਤੁਸੀਂ ਠੀਕ ਕਹਿ ਰਹੇ ਹੋ ਗੁਰੂ ਕਾ ਮਾਰਗ ਮਿਸ਼ਨ ਦੀ ਆਈਡੀ ਤੋਂ ਸਾਵੀਰ ਜੀ, ਹਾਂਜੀ, ਕਿਉਂਕਿ ਬਹੁਤ ਵਰਸਟ ਹੋਏਗਾ ਇਸ ਵਾਰ। ਨਵੰਬਰ 84 ਵੀ ਉਹਦੇ ਸਾਹਮਣੇ ਕੁਛ ਨਹੀਂ ਹੋਏਗਾ। ਜਿਵੇਂ ਉਹਨਾਂ ਨੇ ਇੱਕ ਕਰਾਊਡ ਹਿੰਦੂ ਤਵੀਆਂ ਦੀ ਜਿਹੜੀ ਸਿੱਖਾਂ ਮੁਸਲਮਾਨਾਂ ਦੇ ਲਈ ਨਫ਼ਰਤ ਨਾਲ ਭਰੀ ਹੋਈ ਹੈ, ਉਹ ਉਹਨਾਂ ਨੇ ਪੈਦਾ ਕੀਤੀ ਹੈ। ਬਿਲਕੁਲ। ਦਲਾਵਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ, ਔਰ ਇੰਦਰਪ੍ਰੀਤ ਸਿੰਘ ਜੀ, ਮੁਹੰਮਦ ਯਾਕੂਬ ਜੀ, ਦੇਖ ਦੇਖ ਫਤਿਹ ਕਹਿੰਦੇ ਨੇ, ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਲਵ ਖਾਲਸਾ ਜ਼ਿੰਦਾਬਾਦ। ਯਾਕੂਬ ਸਾਹਿਬ ਸ਼ੈਬਲੇ ਜੀ ਵੀ ਜਗਤਾਰ ਸਿੰਘ ਦੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਬਿੱਲ ਦਾ ਸਭ ਤੋਂ ਵੱਡਾ ਵਿਰੋਧੀ ਹਿੰਦੂਵਾਦੀ ਰਾਓ ਖੰਨਾ ਤੇ ਉਹਦਾ ਕਹਿੰਦੇ ਜਿਗਰੀ ਜਾਰ ਵਕੀਲ ਜਸਪ੍ਰੀਤ ਪਾਠਕ ਸਟੇਜ ਤੇ ਰਾਬੀ ਰਾਖਾ। ਜਸਪ੍ਰੀਤ ਪੰਥਕ ਸਟੇਜ ਤੇ ਰਾਬੀ ਰਾਖਾ, ਹਾਂ ਇਹ ਕਈ ਕੁਛ ਹੀ ਹੈ ਸਾਹਮਣੇ, ਕੁਛ ਸਾਹਮਣੇ ਆ ਰਿਹਾ, ਕੁਛ ਆ ਜਾਏਗਾ। ਬਿਲकुल। दलजीत सिंह जी और फिर इसी तरह जाकूब जी कहते कतर पर भी हमला हो गया है, और अमरजीत सिंह सानी जी भी देवी शेयर ऑफिशियल। ਤੁਸੀਂ ਯਾਕੂਬ ਸਾਹਿਬ ਪਹਿਲਾ ਸੈਗਮੈਂਟ ਨਹੀਂ ਸੁਣਿਆ, ਉਹਦੇ ਚ ਅਸੀਂ ਇਸ ਡਿਸਕਸ ਕੀਤਾ, ਗੱਲ ਕੀਤੀ ਹੈ। ਇਹ ਕਹਿੰਦੇ ਨੇ ਕਿ ਸਿੰਘ ਸਾਹਿਬ ਖਾਲਿਸਤਾਨ ਬਣੇ ਨਾ ਬਣੇ, ਪਰ ਤੁਹਾਡੀ ਨੌਲੇਜ ਨੂੰ ਸਲਾਮ ਹੈ, ਤੁਹਾਡੀ ਕਹਿੰਦੇ ਇੰਟਰਨੈਸ਼ਨਲ ਪੋਲਿਟਿਕਸ ਤੇ ਕੀ ਹੈ ਡੂੰਗੀ ਪਕੜ ਹੈ। बहुत बहुत शुक्रिया शायर साहब, बनेगा भी ज़रूर। बाकी असी तो एक एक्टिविस्ट के तौर पर जो कुछ वापरदा है 24 घंटे के विच उसनूं अपने नुकता निगाह तो समझ के जिहड़ा सांझी करन दी कोशिश करते हैं, पर खालिस्तान की कायमी बिना सिखां दा कोई मसला हल नहीं होना। बाकी वक्त
ਬਹੁਤ ਕੁਝ ਸਿਖਾਉਂਦਾ ਹੈ। ਅਸੀਂ ਵੀ ਤੁਹਾਡੇ ਵਰਗੇ ਵੀਰਾਂ ਭੈਣਾਂ ਤੋਂ ਹੀ ਸਿੱਖਿਆ ਕੁਝ ਕਹਿਣ ਦਾ ਵੱਲ ਵੀ। जाकूब जी कहते हैं कतर में यूएसए का बहुत बड़ा बेस है, फिर भी कहते कतर पर हमला हुआ है, आप कहते समझ ही गए होंगे। जी गुरविंदर मान जी भी और गुरप्रकाश सिंह जी भी, इंद्रजीत कौर जी भी, जग्गी कालो जी, बिलाल अहमद जी 10 दिन बाद आए ने, ਤੁਹਾਡੀ ਗੈਰ ਹਾਜ਼ਰੀ ਵੀ। और अस्सलाम वालेकुम कहते ने और कहते शाइनिंग मॉर्निंग है ते लाहौर ते। और फिर इसी तरह कुलदीप कौर जी भी, इंद्रजीत सिंह संधू जी भी और जसकीरत सिंह जी कहते डॉक्टर साहब जी गल ये है कि आम समझण वाली कि जो पंजाब की आज़ादी नहीं चाहता वो पंजाब की बर्बादी चाहता है। जे नस्लां बचाउणियां तां खालसा ਜ਼ਰੂਰੀ है, खालसा जिंदाबाद। ਬਿਲਕੁਲ ਗੱਲ ਫਸਲਾਂ ਦੀ ਨਹੀਂ ਨਸਲਾਂ ਦੀ ਹੈ ਜਿਹੜੀ ਗੱਲ ਦੀਪ ਸਿੱਧੂ ਨੇ ਕਹੀ, ਔਰ ਇਸ ਵੇਲੇ ਸੱਚਮੁੱਚ ਸਾਡੀ ਹੋਂਦ ਦੇ ਉੱਤੇ ਹੀ ਸਵਾਲੀਆ ਨਿਸ਼ਾਨ है। बिल्कुल जी। और बिलाल जी कहते हैं डॉक्टर साहब नेपाल में जो हुआ उसका इंडिया को क्या फ़ायदा होगा और क्या नुकसान होगा? ਤੁਸੀਂ ਜਿਹੜਾ ਹੈ ਉਸ ਨੂੰ ਜ਼ਰਾ ਅੱਜ ਦੇ ਪ੍ਰੋਗਰਾਮ ਨੂੰ ਵਾਪਸ ਜਾ ਕੇ ਦੇਖੋ। ਅਸੀਂ ਪਹਿਲੇ 2 ਸੈਗਮੈਂਟ ਜਿਹੜੇ ਨੇ ਇਸ ਇਸ਼ੂ ਦੇ ਉੱਤੇ ਹੀ ਕੀਤੇ ਨੇ, ਔਰ ਮੇਰਾ ਇਹ ਆਪਣਾ ਇਸ ਦੇ ਉੱਤੇ ਟੇਕ ਹੈ ਕਿ ਇਸ ਸਾਰੇ ਨੂੰ ਫਲੇਅਰ ਅਪ ਕਰਨ 'ਚ ਆਰਐਸਐਸ ਔਰ ਰਾ ਨੇ ਵੀ ਵੱਡਾ ਰੋਲ ਅਦਾ ਕੀਤਾ, ਕਿਉਂਕਿ ਉਹ ਰਾਜਾਸ਼ਾਹੀ ਨੂੰ ਵਾਪਸ ਲਿਆਉਣਾ ਚਾਹੁੰਦੇ ਨੇ। ਔਰ ਜਿਹੜਾ ਕਮਿਊਨਿਸਟ ਰਜੀਮ ਨੇਪਾਲ ਦੇ ਵਿੱਚ ਸੀ ਉਹ ਚਾਈਨਾ ਵੱਲ ਪੂਰੀ ਤਰ੍ਹਾਂ ਝੁਕਿਆ ਹੋਇਆ ਸੀ। ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਵੀ ਸੀ। ਲਿਪੂ ਲੇਖ ਦੇ ਉੱਤੇ ਵੀ ਉਹਨਾਂ ਨੇ ਆਪਣੇ ਨਕਸ਼ੇ ਦੇ ਵਿੱਚ ਵੀ ਆਪਣੇ ਸੰਵਿਧਾਨ 'ਚ ਜਿਹੜਾ ਟ੍ਰੇਡ ਰਾਊਟ ਇੰਡੀਆ ਨੇ ਖੋਲ੍ਹਿਆ ਚਾਈਨਾ ਨਾਲ ਵਪਾਰ ਦਾ, ਉਹਦੇ 'ਤੇ ਵੀ ਨੇਪਾਲ ਦਾ ਦਾਅਵਾ ਸੀ। ਫਿਰ ਅਗਨੀਵੀਰ ਦੇ ਥੱਲੇ ਜਿਹੜਾ ਨੇਪਾਲ ਨੇ ਉਹਨੂੰ ਰਿਜੈਕਟ ਕੀਤਾ। ਅਗਨੀਵੀਰ ਨੂੰ ਕੋਈ ਨੇਪਾਲ 'ਚੋਂ ਗੋਰਖਿਆਂ ਦੀ ਭਾਰਤੀ ਫੌਜ 'ਚ ਭਰਤੀ ਵੀ ਨਹੀਂ ਸੀ ਹੋ ਰਹੀ, ਔਰ ਓਵਰਆਲ ਵੀ ਜਿਹੜਾ ਭਾਰਤ ਦੀ ਇੰਟਰਫੇਰੈਂਸ ਜਿਹੜੀ ਹੈ ਜਿਵੇਂ ਉਹਨਾਂ ਨੇ ਬਲੌਕੇਡ ਕੀਤਾ, ਔਰ ਦੂਸਰਾ ਇਹ ਸਾਰੇ ਇਰੀਟੇਟਿੰਗ ਫੈਕਟਰ ਸੀ। ਸੋ ਇਹਦੇ 'ਚ ਸਾਨੂੰ ਇਹ ਲੱਗਦਾ ਵੀ ਰਾਜਾਸ਼ਾਹੀ ਤਾਂ ਨਹੀਂ ਆਏਗੀ, ਪਰ ਹਾਲ ਦੀ ਘੜੀ ਉਹਨਾਂ ਨੇ ਕਮਿਊਨਿਸਟਾਂ ਦਾ ਜਿਹੜਾ ਹੈ ਉਹ ਜ਼ਰੂਰ ਉਹਨਾਂ ਦੀ ਸਫ ਵਲੇਟੀ ਹੈ। ਪਰ ਮੈਨੂੰ ਇਹ ਫੌਜ ਆ ਗਈ ਹੈ, ਔਰ ਮੈਨੂੰ ਇਹ ਲੱਗਦਾ ਵੀ ਕਨਸਟੀਟਿਊਸ਼ਨ ਦੇ ਥੱਲੇ ਦੁਬਾਰਾ ਚੋਣਾਂ ਹੋਣਗੀਆਂ, ਪਰ ਪ੍ਰੋ ਇੰਡੀਆ ਸੈਂਟੀਮੈਂਟ ਨੇਪਾਲ ਦੇ ਵਿੱਚ ਨਹੀਂ ਹੈ। ਹਾਂਜੀ, ਬਿਲਾਲ ਜੀ ਦੀ ਗੈਰ ਹਾਜ਼ਰੀ ਦਾ ਉਹਨਾਂ ਦਾ ਪਤਾ ਲੱਗ ਗਿਆ ਕਿ ਕਹਿੰਦੇ ਸਲਾਬ ਨੂੰ ਰੋਕਣ ਵਾਸਤੇ ਉਹਨਾਂ ਨੇ ਟੀਮ ਬਣਾਈ ਸੀ ਤੇ ਉੱਥੇ ਮਦਦ ਕਰਨ ਲਈ ਗਏ ਸੀ। ਬਹੁਤ ਵਧੀਆ, ਥੈਂਕ ਯੂ ਸੋ ਮਚ, ਹੈ ਨਾ, ਵਧੀਆ। ਸੋ ਇਸ ਦਿਨ ਆਪਣੇ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਾਂਗੇ। ਸੋ ਇਸ ਦਿਨ ਆਪਣੇ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।